ਸੋ ਜਦੋਂ ਪਹਿਲੇ 4-5 ਸਾਲ ਇਦਾਂ ਕਾਨਫਰੰਸ ਕਰਦੇ ਸੀ ਕਿ ਤੁਸੀਂ ਉਸ ਟਾਈਮ ਦੇ ਉੱਤੇ ਕੰਮ ਕਰ ਰਹੇ ਸੀ ਜਾਂ ਕੰਮ ਛੱਡ ਕੇ ਫਿਰ ਇਸ ਪਾਸੇ ਵੱਲ ਨੂੰ ਆ ਗਏ? ਸੀਗਾ 20 ਸਾਲ ਦੇ ਐਕਸਪੀਰੀਅੰਸ ਜਿਹੜਾ ਉਸ ਦੇ ਵਿੱਚ ਨਾਲ ਹੋਣਾ ਸੀ। ਵਟ ਮੂਵਡ ਯੂ ਟੂ ਸਟਾਰਟ ਜਕਾਰਾ ਵੀ ਤੁਸੀਂ ਫੁੱਲ ਟਾਈਮ ਇੱਧਰਲੇ ਪਾਸੇ ਨੂੰ ਆ ਗਏ? ਸੋ ਐਕਚੁਅਲੀ ਦੋ ਚੀਜ਼ਾਂ ਸੀ ਪਹਿਲਾਂ। ਸੋ actually full time like kind of leader ਚਾਹੀਦਾ ਹੈ। So what year was that ਜਦੋਂ ਤੁਸੀਂ full time ਇੱਧਰਲੇ ਪਾਸੇ? Probably 2018 ਚ। So ਇੰਨੇ ਸਾਲ ਜਕਾਰਾ ਨੂੰ ਫਿਰ ਪਾਣੀ ਦੇ ਉੱਤੇ ਕਿੱਦਾਂ ਰੱਖਿਆ? ਹੁਣ ਮੈਂ ਦੇਖ ਰਿਹਾ ਵੀ ਤੁਹਾਡੇ ਹਾਈ ਸਕੂਲਸ ਦੇ ਵਿੱਚ ਬਹੁਤ ਸਾਰੇ ਜਿਹੜੇ ਕਲੱਬਸ ਸ਼ੁਰੂ ਹੋ ਰਹੇ ਆ। ਸੋ ਆਰ ਯੂ ਗਾਇਜ਼ ਜਸਟ ਲਿਮਿਟਡ ਟੂ ਕੈਲੀਫੋਰਨੀਆ ਜਾਂ ਆਊਟ ਆਫ ਕੈਲੀਫੋਰਨੀਆ? ਮਿਨੇਸੋਟਾ ਦੇ ਵਿੱਚ ਸ਼ੁਰੂ ਹੋਏ ਸੀ, ਨਿਊ ਜਰਸੀ ਦੇ ਵਿੱਚ ਵੀ, ਵਾਸ਼ਿੰਗਟਨ ਡੀਸੀ ਦੇ ਵਿੱਚ ਵੀ, ਨਿਊਯਾਰਕ ਦੇ ਵਿੱਚ ਵੀ। ਜਕਾਰਾ ਦੀਆਂ ਜਿਹੜੀਆਂ ਜੜ੍ਹਾਂ ਆ ਉਸ ਨੂੰ ਰੂਟਸ ਨੂੰ ਤੁਸੀਂ ਮਜ਼ਬੂਤ ਕਰ ਰਹੇ ਆ। ਸੋ ਰਾਈਟ ਨਾਓ ਹੁਣ ਤੁਹਾਡੇ ਕਿੰਨੇ ਫੁੱਲ ਟਾਈਮ EMPLOYEES ਹੈਗੇ ਇਸ ਆਰਗੇਨਾਈਜੇਸ਼ਨ? ਸੋ ਫੁੱਲ ਟਾਈਮ ਆਲਮੋਸਟ 40 ਤੋਂ ਉੱਤੇ ਹੋ ਗਿਆ ਹੁਣ। ਸਾਡੀ ਇੱਕ ਮੈਂਬਰ ਹੈ ਮਨਦੀਪ ਸਿੰਘ, ਉਹ ਲਿਵਿੰਗਸਟਨ ਉਹ ਉੱਥੇ ਰਹਿੰਦਾ ਆ। ਜਿਹੜੀ ਗਰੀਬ ਜਿਹੜੀ ਸਿੱਖ ਹੈਗੇ ਨੇ ਉਹ ਉਹਨਾਂ ਦੀ ਸੇਵਾ ਮਤਲਬ ਗੁਰੂ ਦੀ ਰੰਗ ਬਰੰਗ ਨਾਲ ਮਤਲਬ ਕਰਦਾ ਹੀ ਹੈ। ਸੋ ਹੀ ਇਜ਼ ਆਲਵੇਜ਼ ਫੋਕਸਡ ਔਨ ਦੈਟ। ਵਕਤ ਸਾਡੇ ਕੋਲ ਆਲਮੋਸਟ 70 ਚੈਪਟਰਸ ਹੈਗੇ ਨੇ ਥਰੂ ਆਊਟ ਕੈਲੀਫੋਰਨੀਆ, ਐਂਡ ਆਈ ਥਿੰਕ ਆਲਮੋਸਟ 1000 ਰਜਿਸਟਰਡ ਮੈਂਬਰਸ ਜਿਨ੍ਹਾਂ ਨੇ ਸਾਨੂੰ ਨੋਮੀਨੇਟ ਕੀਤਾ ਸੀ। She was a senior leader of a foundation that oversees hundreds of organizations. So the ਪੰਜਾਬੀ ਰੇਡੀਓ USA ਦੇਖ ਰਹੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦੀ ਇਸ ਵਿਸ਼ੇਸ਼ ਗੱਲਬਾਤ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜਕਾਰਾ ਆਰਗੇਨਾਈਜੇਸ਼ਨ, ਜਕਾਰਾ ਮੂਵਮੈਂਟ ਦੇ ਬਾਰੇ। ਆਪਾਂ ਅਕਸਰ ਗੱਲਬਾਤ ਕਰਦੇ ਰਹਿੰਦੇ ਹਾਂ ਉਹਨਾਂ ਦੇ ਫਾਊਂਡਰਸ, ਉਹਨਾਂ ਦੇ ਮੈਂਬਰਸ ਦੇ ਨਾਲ। ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਉਹਨਾਂ ਦੀਆਂ ਗੱਲਾਂ ਜਿਹੜੀਆਂ ਸੁਣਦੇ ਰਹਿੰਦੇ ਆ। ਜਕਾਰਾ ਮੂਵਮੈਂਟ ਕੀ ਆ, ਕਿੱਥੋਂ ਆਈ, ਕਿਵੇਂ ਆਈ, ਉਸ ਦੇ ਬਾਰੇ ਵੀ ਅੱਜ ਜਿਹੜੀ ਉਹ ਆਪਾਂ ਗੱਲਬਾਤ ਕਰਾਂਗੇ। ਅਤੇ ਸਾਡੇ ਨਾਲ ਅੱਜ ਨੈਨਦੀਪ ਸਿੰਘ ਜੀ, ਜਕਾਰਾ ਮੂਵਮੈਂਟ ਦੇ ਜਿਹੜੇ ਫਾਊਂਡਰ ਆ, ਉਹ ਜੁੜਨਗੇ। ਰੀਸੈਂਟਲੀ ਨੈਨਦੀਪ ਸਿੰਘ ਹੁਣਾਂ ਨੂੰ ਜੇਮਸ ਅਰਵਾਈਨ ਫਾਊਂਡੇਸ਼ਨ ਦੇ ਦੁਆਰਾ ਲੀਡਰਸ਼ਿਪ ਅਵਾਰਡ ਜਿਹੜਾ ਦਿੱਤਾ ਗਿਆ, ਜਿਸ ਦੇ ਵਿੱਚ ਇਹਨਾਂ ਨੂੰ $2.5 ਲੱਖ ਦਾ ਇਨਾਮ ਅਤੇ ਦੁਨੀਆ ਭਰ ਦੇ ਵਿੱਚੋਂ, ਅਮਰੀਕਾ ਦੇ ਵਿੱਚੋਂ, ਦੁਨੀਆ ਭਰ ਦੇ ਵਿੱਚੋਂ 400 ਤੋਂ ਵੱਧ ਨੋਮੀਨੇਸ਼ਨਸ ਦੇ ਵਿੱਚੋਂ ਇਹਨਾਂ ਦਾ ਨਾਮ ਜਿਹੜਾ ਉਹ ਚੁਣਿਆ ਗਿਆ। 6-7 ਅਵਾਰਡ ਜਿਹੜੇ ਉਹ ਸਾਲ ਦੇ ਵਿੱਚ ਇੱਕ ਵਾਰੀ ਉਹ ਦਿੰਦੇ ਆ। ਸੋ ਸੈਂਕੜੇ ਲੋਕਾਂ ਦੇ ਵਿੱਚੋਂ ਨੈਨਦੀਪ ਸਿੰਘ ਜਕਾਰਾ ਮੂਵਮੈਂਟ ਦੇ ਜਿਹੜੇ ਫਾਊਂਡਰ ਆ, ਉਹਨਾਂ ਨੂੰ ਇਸ ਲੀਡਰਸ਼ਿਪ ਅਵਾਰਡ ਦੇ ਨਾਲ ਨਿਵਾਜਿਆ ਗਿਆ। ਆਓ ਉਹਨਾਂ ਦੇ ਨਾਲ ਜਿਹੜੀ ਉਹ ਅੱਜ ਆਪਾਂ ਗੱਲਬਾਤ ਕਰਦੇ ਹਾਂ। ਨੈਨਦੀਪ ਸਿੰਘ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨੈਨਦੀਪ ਸਿੰਘ ਜੀ, ਅੱਜ ਆਪਾਂ ਥੋੜ੍ਹਾ ਜਿਹਾ ਤੁਹਾਡੇ ਬਾਰੇ ਜਾਣਨ ਦੀ ਜਿਹੜੀ ਇਸ ਦੇ ਵਿੱਚ ਕਰਾਂਗੇ। ਸਭ ਤੋਂ ਪਹਿਲਾਂ ਤਾਂ ਦੱਸੋ ਵੀ ਨੈਨਦੀਪ ਸਿੰਘ ਕੌਣ ਆ, ਕੀ ਤੁਸੀਂ ਪੜ੍ਹੇ ਆ? ਸੋ ਫਿਰ ਆਪਾਂ ਜਕਾਰਾ ਵੱਲ ਨੂੰ ਵਧਦੇ ਹਾਂ। ਮੈਂ ਐਕਚੁਅਲੀ ਜੰਮਿਆ ਸੀ ਉੱਥੇ ਬਾਲਟੀਮੋਰ ਮੇਰੀਲੈਂਡ ਦੇ ਵਿੱਚ, ਪਰ ਮੈਂ ਤੇ ਮੇਰੀ ਫੈਮਿਲੀ, ਮੈਂ ਸਿਰਫ ਆਈ ਥਿੰਕ 2 ਸਾਲ ਸੀ ਜਦੋਂ ਅਸੀਂ ਇੱਥੇ ਫਰੈਜ਼ਨੋ ਮਤਲਬ ਮੂਵ ਹੋਇਆ ਸੀ। ਅਤੇ ਬੇਸਿਕਲੀ ਮੇਰੀ ਸਾਰੀ ਤੁਸੀਂ ਕਹਿ ਸਕਦੇ ਆ ਅਡੋਲਟ ਲਾਈਫ ਨਹੀਂ, ਪੂਰੀ ਲਾਈਫ ਮਤਲਬ ਮੈਂ ਸਾਰੀ ਮਤਲਬ ਸਕੂਲ ਇੱਥੇ ਫਰੈਜ਼ਨੋ ਦੇ ਵਿੱਚ ਮਤਲਬ ਪੜ੍ਹਿਆ ਸੀ, ਐਲੀਮੈਂਟਰੀ ਸਕੂਲ, ਹਾਈ ਸਕੂਲ, ਅਤੇ ਫਿਰ ਮੈਂ UCLA ਗਿਆ ਸੀ ਕਾਲਜ ਪੜ੍ਹਨ ਲਈ। ਅਤੇ ਫਿਰ ਆਈ ਵੈਂਟ ਟੂ ਦੀ ਈਸਟ ਕੋਸਟ, ਜੌਨਸ ਹੌਪਕਿੰਸ ਯੂਨੀਵਰਸਿਟੀ, ਅਤੇ UCLA ਫਿਰ ਮੈਂ ਦੁਬਾਰਾ ਗਿਆ ਸੀ ਜਦੋਂ ਮੇਰੀ PhD ਸਟੱਡੀਜ਼ ਜਦੋਂ ਮੈਂ ਉੱਥੇ ਕੀਤਾ ਸੀ। ਅਤੇ I was working down there, and then ਨਾਲ ਦੇ ਨਾਲ ਜਦੋਂ ਅਸੀਂ ਉਹ ਵੀ ਕੰਮ ਮਤਲਬ ਕਰ ਰਹੇ ਸੀ, ਅਤੇ ਨਾਲ ਦੇ ਨਾਲ we were volunteering with Jakara movement. ਠੀਕ ਹੈ। ਸੋ ਤੁਸੀਂ ਉੱਥੇ ਆਪਣੀ ਡਾਕਟਰੇਟ PhD ਤੁਸੀਂ ਜਿਹੜੀ ਕੀਤੀ, ਕਿੱਥੇ ਕੰਮ ਕਰ ਰਹੇ ਸੀ ਤੁਸੀਂ ਉਸ ਟਾਈਮ ਦੇ? ਉਸ ਤੋਂ ਬਾਅਦ ਉਸ ਟਾਈਮ ਆਈ ਵਾਸ ਟੀਚਿੰਗ ਇੱਕ ਪੋਮੋਨਾ ਕਾਲਜ ਆ, ਇਟਸ ਪਾਰਟ ਆਫ ਦ ਕਲੇਅਰਮੌਂਟ ਸਕੂਲਸ। ਓਕੇ। ਅਤੇ ਮੈਂ ਐਕਚੁਅਲੀ ਇੱਕ ਲੈਕਚਰ ਸੀ ਉੱਥੇ, ਐਂਡ ਦੈਨ 1 ਸਾਲ ਵੀ ਮੈਂ ਉੱਥੇ UC ਸੈਂਟਾ ਕਰੂਜ਼ ਦੇ ਵਿੱਚ ਵੀ ਮੈਂ ਉੱਥੇ ਵੀ ਲੈਕਚਰ ਸੀਗਾ।
ਸੋ ਜਕਾਰਾ ਦੇ ਨਾਲ ਤੁਸੀਂ ਕਿਹਾ ਵੀ ਫਿਰ ਵੋਲੰਟੀਅਰ ਫਾਊਂਡ ਕਰਤਾ 2000 ਸਨ ਆਈ ਥਿੰਕ 2000 ਦੇ ਵਿੱਚ ਉਹ ਵੀ ਕੋ-ਫਾਊਂਡਰ ਸੀ ਆਈ ਨੋ ਕਈ ਵਾਰੀ ਮੈਨੂੰ ਫਾਊਂਡਰ ਹੀ ਕਹਿੰਦੇ ਨੇ ਪਰ ਐਕਚੁਅਲੀ ਕੋ-ਫਾਊਂਡਰ ਸੀ ਸੋ ਅਸੀਂ ਇੱਕ ਕਾਈਂਡ ਆਫ ਗਰੁੱਪ ਆਫ ਫਰੈਂਡਸ ਸੀਗੇ ਅਸੀਂ ਰਲ ਮਿਲ ਕੇ ਅਸੀਂ ਮੈਨੂੰ ਚੇਤਾ ਹੈ ਕਿ 1999 ਦੇ ਵਿੱਚ ਜਦੋਂ ਖਾਲਸਾ ਦਾ 300 ਸਾਲ ਦੇ ਮਨਾਏ ਜਾ ਰਹੇ ਸੀ ਹਾਂਜੀ ਇੱਕ ਕਾਨਫਰੰਸ ਸੀ ਉੱਥੇ ਲਾਸ ਐਂਜਲਸ ਦੇ ਵਿੱਚ ਤੇ ਮੈਂ ਤੇ ਹੋਰ ਸਾਰੀ ਫਰੈਂਡਸ ਅਸੀਂ ਉੱਥੇ ਗਏ ਸੀ ਫਿਰ ਅਸੀਂ ਆਪਸ ਦੇ ਵਿੱਚ ਮਤਲਬ ਗੱਲ ਕਰਕੇ ਅਸੀਂ ਕਿਹਾ ਕਿ ਅਸੀਂ ਫ੍ਰੈਜ਼ਨੋ ਦੇ ਵਿੱਚ ਅਸੀਂ ਇੱਕ ਸਿੱਖ ਯੂਥ ਕਾਨਫਰੰਸ ਕਰਾਉਣੀ ਹੈ ਤੇ ਉਹਦੇ ਨਾਲ ਫਿਰ ਅਸੀਂ ਬਸ ਉਹ ਸਮਰ ਮਤਲਬ ਇੱਕ ਸ਼ੁਰੂਆਤ ਦੇ ਵਿੱਚ ਅਸੀਂ ਇੱਕ ਕਾਨਫਰੰਸ ਕੀਤੀ ਸੀ ਹਰ ਸਾਲ ਉੱਥੇ ਫ੍ਰੈਜ਼ਨੋ ਸਟੇਟ ਤੇ ਦੈਨ ਐਵਰੀ ਸਮਰ ਅਸੀਂ ਉਹ ਕਰ ਰਹੇ ਸੀ ਪਹਿਲਾਂ ਮਤਲਬ 5-10 ਸਾਲ ਇਟ ਵਾਸ ਜਸਟ ਮਤਲਬ ਇੱਕ ਤੁਸੀਂ ਨਹੀਂ ਕਹਿ ਸਕਦੇ ਕਿ ਇੱਕ ਆਰਗੇਨਾਈਜੇਸ਼ਨ ਸੀ ਬਸ ਇੱਕ ਐਨੂਅਲ ਕਾਨਫਰੰਸ ਹੀ ਸੀ ਸ਼ੁਰੂ ਸੋ ਵੋਲੰਟੀਅਰ ਗਰੁੱਪਸ ਮਿਲ ਕੇ ਉਸ ਸੋਚ ਦੇ ਨਾਲ ਜੁੜੇ ਵੀ ਆਪਾਂ ਇਦਾਂ ਦਾ ਕੁਝ ਕਰੀਏ ਬਿਲਕੁਲ ਸੋ ਜਦੋਂ ਪਹਿਲੇ 4-5 ਸਾਲ ਇਦਾਂ ਕਾਨਫਰੰਸ ਕਰਦੇ ਸੀ ਕੀ ਤੁਸੀਂ ਉਸ ਟਾਈਮ ਦੇ ਉੱਤੇ ਕੰਮ ਕਰ ਰਹੇ ਸੀ ਜਾਂ ਕੰਮ ਛੱਡ ਕੇ ਫਿਰ ਇਸ ਪਾਸੇ ਵੱਲ ਨੂੰ ਆ ਗਏ ਨਹੀਂ ਸੋ ਜਿਹੜੀ ਪਹਿਲਾਂ 4-5 ਸਾਲ ਅਸੀਂ ਉਸ ਵੇਲੇ ਮੈਂ ਜੀ ਅੰਡਰ ਗ੍ਰੈਜੂਏਟ ਕਰ ਰਿਹਾ ਸੀ ਠੀਕ ਹੈ ਸੋ ਯੂ نو ਬੇਸਿਕਲੀ ਸਮਰ ਦੇ ਵਿੱਚ ਗਰਮੀਆਂ ਦੇ ਵਿੱਚ ਅਸੀਂ ਐਡਵਰਟਾਈਜ਼ਮੈਂਟ ਵੀ 2-3 ਮਹੀਨੇ ਪਹਿਲਾਂ ਕਰਦੇ ਹੁੰਦੇ ਸੀ ਅਸੀਂ ਜਿਹੜੀ ਬੋਥ ਤੁਸੀਂ ਲਾਈਕ ਗੱਤਕਾ ਕੰਪੀਟੀਸ਼ਨਸ ਜਾਂ ਭੰਗੜੇ ਕੰਪੀਟੀਸ਼ਨਸ ਅਸੀਂ ਦੋਨੋਂ ਜਾ ਕੇ ਕਿਉਂਕਿ ਸਾਨੂੰ ਪਤਾ ਸੀ ਕਿ ਅਸੀਂ ਚਾਹੁੰਦੇ ਸੀ ਕਿ ਜਿਹੜੀ ਤੁਸੀਂ ਕਹਿ ਸਕਦੇ ਮੈਕਸਿਮਲ ਜਿਹੜੀ ਸਿੱਖ ਕਾਈਂਡ ਆਫ ਯੂਥ ਪਾਪੂਲੇਸ਼ਨ ਇਕੱਤਰਤਾ ਜਿਹੜੀ ਹੁੰਦੀ ਸੀ ਸੋ ਅਸੀਂ ਕਿਉਂਕਿ ਕਈ ਵਾਰੀ ਜਦੋਂ ਅਸੀਂ ਭੰਗੜੇ ਕੰਪੀਟੀਸ਼ਨਸ ਜਾ ਕੇ ਫਲਾਇਰ ਵੜਦੇ ਹੁੰਦੇ ਸੀ ਲੋਕ ਸਾਨੂੰ ਕਹਿੰਦੇ ਕਿ ਤੁਸੀਂ ਇੱਥੇ ਕੀ ਲਾਈਕ ਸਿੱਖ ਕਾਨਫਰੰਸ ਕਿਉਂ ਇੱਥੇ ਕਿਉਂ ਦੱਸ ਰਹੇ ਨੇ ਤੇ ਸਾਡੀ ਸੀ ਕਿ ਸਾਨੂੰ ਪਤਾ ਹੈ ਕਿ ਸਾਰੀ ਪਾਪੂਲੇਸ਼ਨ ਇੱਕ ਥਾਂ ਤੇ ਹੁੰਦਾ ਹੀ ਨਹੀਂ ਸੋ ਜਿੱਥੇ ਸਾਡੀ ਕਮਿਊਨਿਟੀ ਹੈ ਅਸੀਂ ਉੱਥੇ ਚੱਲ ਜਾਵਾਂਗੇ ਸੋ ਯੂ نو ਸੋ ਅਸੀਂ ਏਦਾਂ ਕੀਤਾ ਸੀ ਤੇ you know then like I said ਸ਼ੁਰੂ ਦੇ ਵਿੱਚ ਸਿਰਫ one time a year annual conference ਸੀ ਸੋ ਨੈਨਦੀਪ ਜੇ ਉਦੋਂ ਦਾ ਲੈਕਚਰ ਲੱਗਾ ਹੁੰਦਾ ਹੋ ਸਕਦਾ ਟੈਨਿਓਰ ਹੁੰਦੀ ਸਾਰਾ ਕੁਝ ਜਿਹੜਾ ਉਹ ਹੋਣਾ ਸੀਗਾ 20 ਸਾਲ ਦੇ ਐਕਸਪੀਰੀਅੰਸ ਜਿਹੜਾ ਉਸ ਦੇ ਵਿੱਚ ਨਾਲ ਹੋਣਾ ਸੀ ਵਟ ਮੂਵਡ ਯੂ ਟੂ ਸਟਾਰਟ ਜਕਾਰਾ ਵੀ ਤੁਸੀਂ ਫੁੱਲ ਟਾਈਮ ਇੱਧਰਲੇ ਪਾਸੇ ਨੂੰ ਆ ਜਾਓ ਸੋ ਐਕਚੁਅਲੀ ਦੋ ਚੀਜ਼ਾਂ ਸੀ ਪਹਿਲਾਂ ਸੋ ਇੱਕ ਸੀ ਸੋ ਆਈ ਵਾਸ ਲਿਵਿੰਗ ਉੱਥੇ ਲਾਸ ਐਂਜਲਸ ਦੇ ਵਿੱਚ ਮੈਂ ਆਈ ਵਾਸ ਫਿਨਿਸ਼ਿੰਗ ਮਾਈ PhD ਤੇ ਨਾਲੇ ਆਈ ਵਾਸ ਟੀਚਿੰਗ ਡਾਊਨ ਦੇਅਰ ਦੈਨ ਮਾਈ ਡੈਡ ਐਕਚੁਅਲੀ ਗਾਟ ਡਾਇਗਨੋਸ ਉਹਦੀ ਥੋੜੇ ਹੈਲਥ ਇਸ਼ੂ ਸੀ ਤੇ ਮੇਰੀ ਮਾਂ ਨੇ ਮੈਨੂੰ ਕਾਲ ਕਰਕੇ ਕਹਿੰਦੀ ਸੀ ਕਿ ਤੁਸੀਂ ਆ ਜਾਓ ਬਿਕਾਜ਼ ਆਈ ਨੀਡ ਸਮ ਹੈਲਪ ਮੈਂ ਕਿਹਾ ਓਕੇ ਠੀਕ ਹੈ ਫਿਰ ਮੈਂ ਇੱਥੇ ਆਇਆ and I was still kind of working ਮੈਨੂੰ ਪਤਾ ਸੀ and I had a kind of teaching position ਉੱਥੇ Santa Cruz so I was driving there ਹਰ ਹਫਤੇ 2 ਦਿਨ ਮੈਂ ਉੱਥੇ ਹੁੰਦਾ ਸੀ ਤੇ 5 ਦਿਨ ਇੱਥੇ ਠੀਕ ਹੈ and then right before kind of COVID we started ਸਾਨੂੰ 1-2 grants ਮਿਲਿਆ ਸੀ and then at that time ਜਿਹੜੀ ਸਾਡੀ so I was ਤੁਸੀਂ ਕਹਿ ਸਕਦੇ ਇੱਕ full time volunteer ਪਰ ਸਾਡੇ ਕੋਲ ਸਟਾਫ ਵੀ ਹੈਡ ਲਾਈਕ 4 or 5 ਫੁੱਲ ਟਾਈਮ EMPLOYEES ਠੀਕ ਹੈ ਤੇ ਉਦੋਂ ਸਾਨੂੰ ਲੋੜ ਸੀ ਕਿ ਯੂ نو ਅਸੀਂ ਉਹਨਾਂ ਨੂੰ ਐਕਚੁਅਲੀ ਫੁੱਲ ਟਾਈਮ ਲਾਈਕ ਕਾਈਂਡ ਆਫ ਲੀਡਰ ਚਾਹੀਦਾ ਹੈ ਬਿਕਾਜ਼ ਯੂ نو ਜਦੋਂ ਅਸੀਂ ਛੋਟੇ ਹੁੰਦੇ ਸੀ ਸਾਨੂੰ ਲੱਗਿਆ ਕਿ ਵੀ ਵਿਲ ਹਾਇਰ ਸਮਨ ਦੈਨ ਫਿਰ ਸਾਡੀ ਜਿਹੜੇ ਕੰਮ ਉਹ ਆਪੇ ਹੋ ਜਾਣਗੇ ਬਟ ਦੈਨ ਵੀ ਲਰਨਡ ਐਂਡ ਜਿਨ੍ਹਾਂ ਨੇ ਮਤਲਬ ਕੋਈ ਬਿਜ਼ਨਸ ਕਦੀ ਚਲਾਇਆ ਉਹਨਾਂ ਨੂੰ ਪਤਾ ਹੈ ਦੈਟ ਐਕਚੁਅਲੀ ਯੂ ਹਾਇਰ ਪੀਪਲ ਤੁਹਾਡੇ ਐਕਚੁਅਲੀ ਕੰਮ ਐਕਚੁਅਲੀ ਵੱਧ ਜਾਂਦੇ ਆ ਸੋ ਐਟ ਦੈਟ ਪੁਆਇੰਟ ਸਾਨੂੰ ਪਤਾ ਸੀ ਦੈਟ ਵੀ ਐਕਚੁਅਲੀ ਨੀਡ ਅ ਫੁੱਲ ਟਾਈਮ ਐਗਜ਼ੀਕਿਊਟਿਵ ਡਾਇਰੈਕਟਰ ਸੋ ਜਿਹੜੀ ਸਾਡੀ ਬੋਰਡ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਯੂ نو ਲੁੱਕ ਯੂ ਬੀਨ ਡੂਇੰਗ ਦਿਸ ਇਨ ਅ ਵੋਲੰਟੀਅਰ ਰੋਲ ਬਟ ਯੂ ਨੀਡ ਟੂ ਡੂ ਦਿਸ ਫੁੱਲ ਟਾਈਮ ਪਰ I kind of took like a half pay ਕਿਉਂਕਿ ਸਾਨੂੰ ਵੀ ਪਤਾ ਸੀ ਕਿ ਉਹਨਾਂ ਦੀ ਫਾਈਨੈਂਸਿਸ ਕਿੰਨੀ ਸੀ ਉਸ ਵੇਲੇ so we were kind of still doing both you know I was still doing ਜਿਹੜੀ ਮੇਰੀ teaching ਤੇ ਨਾਲ ਹੀ Jakara and then hopefully as Jakara started growing then it kind of I could not keep ਮਤਲਬ ਦੋਨੋਂ ਪਾਸੇ ਹਾਂ ਹੋ ਨਹੀਂ ਸਕਦਾ ਸੀ so what year was that ਜਦੋਂ ਤੁਸੀਂ full time ਇੱਧਰਲੇ ਪਾਸੇ probably 2018 ਚ so relatively recently so ਇੰਨੇ ਸਾਲ ਜਕਾਰਾ ਨੂੰ ਫਿਰ ਪਾਣੀ ਦੇ ਉੱਤੇ ਕਿੱਦਾਂ ਰੱਖਿਆ how you stay guys afloat ਕਿੱਦਾਂ ਰਹੇ honestly we had a ਜਿਹੜੀ ਸਾਡੀ core group ਜਿਹੜੀ ਸਾਡੀ ਤੁਸੀਂ ਕਹਿ ਸਕਦੇ founding group ਉਹ ਮਤਲਬ ਇੰਨੀ ਪੱਕੀ ਸੀ that we would always find a way you know like we you know like ਉਹ ਜਿਹੜੀ group ਹੈ like ਮੈਂ ਉਹਨਾਂ ਨੂੰ ਮਤਲਬ you know kind of ਧੰਨਵਾਦ ਕਰਦੇ ਹਾਂ ਕਿਉਂਕਿ
they made 10-year commitments in their lives, right? ਕਿਉਂਕਿ ਇਹ ਵੀ ਮੈਂ ਦੇਖਿਆ ਜੀ ਸਾਡੀ ਕਮਿਊਨਿਟੀ ਦੇ ਵਿੱਚ ਅਸੀਂ ਕਮਿਟਮੈਂਟ ਅਸੀਂ ਬਹੁਤ ਹੀ ਜ਼ਿਆਦਾ ਮਤਲਬ ਅਸੀਂ ਹਰ ਪਾਸੇ ਕਹਿੰਦੇ ਅਸੀਂ ਆਹ ਕਰਨਾ ਹੈ ਅਸੀਂ ਉਹ ਕਰਨਾ ਹੈ then usually ਅਸੀਂ ਕਰਦੇ ਤਾਂ ਕੁਛ ਨਹੀਂ very short term goals actually we have long term goals but short term commitments so ਅਸੀਂ ਚਾਹੁੰਦੇ ਨੇ ਕਿ ਹਾਂ ਸਾਨੂੰ ਇੱਕ ਸਿੱਖ ਸੈਂਟਰ ਚਾਹੀਦਾ ਹੈ ਅਸੀਂ ਆਹ ਚਾਹੀਦੇ ਨੇ ਅਸੀਂ ਡੋਮੈਸਟਿਕ ਵਾਇਲੈਂਸ ਸੈਂਟਰ ਚਾਹੀਦੇ ਨੇ ਇਹਨਾਂ ਉਹ ਚੀਜ਼ਾਂ ਸਾਨੂੰ ਬਹੁਤ ਵਧੀਆ ਹੈ ਪਰ ਜਦੋਂ ਅਸੀਂ ਪੁੱਛਦੇ ਨੇ okay will you devote 5-10 years of your life to actually see this happen then ਅਸੀਂ ਕਹਿੰਦੇ ਯਾਰ ਸਾਡੇ ਕੋਲ ਟਾਈਮ ਹੈ ਨਹੀਂ ਅਸੀਂ ਬੜਾ ਬਿਜ਼ੀ ਆ ਫਿਰ ਸਾਰੇ ਬਿਜ਼ੀ ਆ ਮੈਂ ਕਿਸੇ ਨੂੰ ਕਦੀ ਮਿਲਿਆ ਨਹੀਂ ਜਿਹੜਾ ਕਹਿੰਦਾ ਮੈਂ ਬਿਜ਼ੀ ਨਹੀਂ ਆ ਸੋ ਉਹ ਤਾਂ ਅਸੀਂ ਸਾਰੇ ਆ ਪਰ that's what kind of ਮੈਨੂੰ ਲੱਗਦਾ ਕਿ ਕਈ ਵਾਰੀ ਸਾਡੀ ਕਮਿਊਨਿਟੀ ਦੇ ਵਿੱਚ ਅਸੀਂ ਇੰਨਾ ਜ਼ਿਆਦਾ ਸੀਰੀਅਸ ਨਹੀਂ ਆ and ਜਿਹੜੀ ਬੰਦੀ ਸੀਰੀਅਸ ਹੈ ਫਿਰ ਤੁਹਾਨੂੰ 5 10 15 20 ਸਾਲ ਜਿਹੜੀ ਤੁਹਾਡੀ ਐਕਚੁਅਲੀ kind of ਸੋਚ ਲਾਈਕ ਇੰਨਾ ਹੀ ਹੋਣਾ ਹੀ ਚਾਹੀਦਾ and it's not ਕਿ day one ਕਿਉਂਕਿ ਜਕਾਰੇ ਦੇ ਵਿੱਚ day one ਸਾਡੇ ਕੋਲ ਕੋਈ 20 ਸਾਲ ਦੀ ਕੋਈ ਸੋਚ ਨਹੀਂ ਸੀ ਪਰ ਸਾਨੂੰ ਇੰਨਾ ਹੀ ਸੀ that we have to keep on doing this ਇੰਨਾ ਹੀ ਸੀ and then ਹੌਲੀ ਥੋੜੀ ਸੋਚ ਵਧੀ ਜਾਂਦਾ and that's kind of where we ended up ਸੋ ਜਕਾਰਾ ਦੇ ਲੀਡ ਰੋਲ ਦੇ ਵਿੱਚ ਹੁਣ ਤੁਸੀਂ ਹੈਗੇ ਆ ਤੁਸੀਂ ਉਸ ਆਰਗੇਨਾਈਜੇਸ਼ਨ ਇਸ ਮੂਵਮੈਂਟ ਨੂੰ ਜਿਹੜਾ ਉਹ ਅੱਗੇ ਲੈ ਕੇ ਵਧ ਰਹੇ ਆ ਹੁਣ ਮੈਂ ਦੇਖ ਰਿਹਾ ਵੀ ਤੁਹਾਡੇ ਹਾਈ ਸਕੂਲਸ ਦੇ ਵਿੱਚ ਬਹੁਤ ਸਾਰੇ ਜਿਹੜੇ ਕਲੱਬਸ ਸ਼ੁਰੂ ਹੋ ਰਹੇ ਆ so are you guys just limited to California or out of California too so we actually had a 2-phase kind of expansion so ਇੱਕ phase ਅਸੀਂ ਪਹਿਲਾਂ ਸੋਚਿਆ ਸੀ ਕਿ ਅਸੀਂ ਹਰ ਪਾਸੇ ਗਰੋ ਕਰ ਸਕਦੇ so there was a period ਜਿੱਥੇ ਸਾਡੀ ਅਸੀਂ ਉਹਨੂੰ ਕਹਿੰਦੇ ਮਿਸਲਸ ਜਿਹੜੀ ਸਾਡੀ ਲਾਈਕ ਲੋਕਲ ਚੈਪਟਰਸ ਮਿਨੇਸੋਟਾ ਦੇ ਵਿੱਚ ਸ਼ੁਰੂ ਹੋਏ ਸੀ ਨਿਊ ਜਰਸੀ ਦੇ ਵਿੱਚ ਵੀ ਵਾਸ਼ਿੰਗਟਨ DC ਦੇ ਵਿੱਚ ਵੀ ਨਿਊਯਾਰਕ ਦੇ ਵਿੱਚ ਵੀ then ਫਿਰ ਕੀ ਹੋਇਆ ਸੀ is we were expanding so fast geographically ਸਿਰਫ volunteers ਦੇ ਨਾਲ then ਜਦੋਂ ਉਹ volunteer maybe ਉਹਨਾਂ ਦੇ ਵਿਆਹ ਹੋ ਗਿਆ ਸੀ ਜਾਂ ਮਤਲਬ maybe they got into med school ਜਾਂ ਉਹਨਾਂ ਦੀ ਲਾਈਫ ਦੇ ਵਿੱਚ ਕੁਝ ਹੋਇਆ the whole thing would fall apart and then ਫਿਰ ਲੋਕ ਸਾਨੂੰ ਕਹਿੰਦੇ ਪਹਿਲਾਂ ਤੁਸੀਂ ਉੱਥੇ ਸੀ ਹੁਣ ਹੈ ਨਹੀਂ and then you don't like that feeling either ਕਿ ਹਾਂ ਸਹੀ ਗੱਲ ਹੈ ਪਰ ਅਸੀਂ ਉਹਨੂੰ ਕਹਿ ਨਹੀਂ ਸਕਦਾ ਕਿ ਦੇਖੋ ਸਾਡੀ ਇੱਕ ਬਹੁਤ ਵੱਡਾ ਮਤਲਬ ਬਹੁਤ ਵੱਡੀ volunteer ਸੀ ਉੱਥੇ then something happened ਤੇ life changing event ਤੇ ਹੁਣ ਉਹ ਸਾਡੇ ਕੋਲ ਉਹ ਹੈ ਨਹੀਂ so that's when we kind of restructured ਤੇ ਅਸੀਂ ਕਿਹਾ ਕਿ ਜਿੱਥੇ ਅਸੀਂ ਹਾਇਰ ਕਰ ਸਕਦੇ then ਅਸੀਂ ਹੌਲੀ ਉਹਦੇ ਨਾਲ ਮਤਲਬ ਫਾਊਂਡੇਸ਼ਨ ਪੱਕੀ ਹੋਣੀ ਚਾਹੀਦੀ ਹੈ then ਉਹ ਤੋਂ ਬਾਅਦ ਅਸੀਂ ਕੁਝ ਕਰ ਸਕਦੇ so that's when we kind of said okay ਆਪਾਂ ਸਿਰਫ ਕੈਲੀਫੋਰਨੀਆ ਦੇ ਵਿੱਚ ਸ਼ੁਰੂ ਕਰਾਂਗੇ and then ਕੈਲੀਫੋਰਨੀਆ ਦੇ ਵਿੱਚ ਸਾਨੂੰ ਪਤਾ ਸੀ ਕਿ we live all over the state ਤੇ 50% of ਜਿਹੜੀ ਸਿੱਖ ਕਮਿਊਨਿਟੀ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਨੇ ਸੋ ਦੈਨ ਵੀ ਫੋਕਸ ਔਨ ਦ ਜਿਹੜੀ ਸੈਂਟਰਲ ਵੈਲੀ ਪਹਿਲਾਂ ਫ੍ਰੈਜ਼ਨੋ ਦੇ ਵਿੱਚ ਬੇ ਏਰੀਆ ਯੂਬਾ ਸਿਟੀ ਜਿਹੜੇ 209 ਮੋਡੈਸਟੋ ਲਿਵਿੰਗਸਟਨ ਸਟਾਕਟਨ so ਹੌਲੀ we're kind of growing ਅਜੇ ਅਸੀਂ ਚਾਹੁੰਦੇ ਨਹੀਂ to be the next area will be probably ਜਿਹੜੇ inland empire like riverside ਉਸ ਪਾਸੇ ਉਹ ਜੇ ਸਾਨੂੰ ਕੋਈ ਬੰਦਾ ਜੇ ਲੱਭਿਆ ਹੀ ਨਹੀਂ ਪਰ that will be the next area then ਹੌਲੀ ਫਿਰ ਅਸੀਂ ਸੋਚਾਂਗੇ maybe Arizona ਜਾਂ ਵਾਸ਼ਿੰਗਟਨ ਕਿਉਂਕਿ ਹੁਣ ਸਾਡੇ ਕੋਲ ਇੱਕ ਤਰੀਕਾ ਹੈਗਾ ਕਿ ਤੁਸੀਂ ਆਪਣੀ you have a structure we have a structure and a kind of a training structure ਕਿਉਂਕਿ training ਵੀ ਬਹੁਤ ਜ਼ਰੂਰੀ ਹੈ and ਅਸੀਂ ਦੇਖਿਆ ਕਿ ਕਈ ਵਾਰੀ even other Sikh ਜਿਹੜੀ ਸੰਸਥਾ ਜਾਂ ਪੰਜਾਬੀ ਸੰਸਥਾ ਜਿਹੜੇ ਹੈਗੇ ਨੇ they are going into this ਕਿ ਸਾਨੂੰ ਬੰਦਾ ਹਾਇਰ ਕਰਨਾ ਹੀ ਪੈਣਾ ਪਰ they don't have a structure to actually train anybody then maybe 1-2 ਸਾਲ usually ਖਤਮ ਹੀ ਹੋ ਜਾਂਦਾ and we've seen this many times ਪਰ ਜਿਹੜੀ ਉਹ structure ਉਹ ਬਹੁਤ ਜ਼ਰੂਰੀ ਹੈ so that's where the leadership comes into play so ਉੱਥੇ ਤੁਸੀਂ ਜਿਹੜਾ ਹੁਣ ਫੋਕਸ ਕਰ ਰਹੇ ਆ ਵੀ ਜਕਾਰਾ ਦੀਆਂ ਜਿਹੜੀਆਂ ਜੜ੍ਹਾਂ ਆ ਉਸ ਨੂੰ ਰੂਟਸ ਨੂੰ ਤੁਸੀਂ ਮਜ਼ਬੂਤ ਕਰ ਰਹੇ ਆ ਸੋ ਰਾਈਟ ਨਾਓ ਹੁਣ ਤੁਹਾਡੇ ਕਿੰਨੇ ਫੁੱਲ ਟਾਈਮ EMPLOYEES ਹੈਗੇ ਇਸ ਆਰਗੇਨਾਈਜੇਸ਼ਨ ਸੋ ਫੁੱਲ ਟਾਈਮ ਆਲਮੋਸਟ 40 ਤੋਂ ਉੱਤੇ ਹੋ ਗਿਆ ਹੁਣ ਯਾ ਸੋ ਸਾਡੀ ਲਾਈਕ ਕਾਈਂਡ ਆਫ ਕਈ ਟੀਮਸ ਹੈਗੇ ਨੇ ਸੋ ਵੀ ਹੈਵ ਲਾਈਕ ਆਲਮੋਸਟ 10 members that are ਉਹਨਾਂ ਦੀ kind of full time role is ਜਿਹੜੀ ਸਾਡੀ community organizers ਉਹ usually youth ਦੇ ਨਾਲ ਕੰਮ ਕਰਦੇ ਤੇ local ਸੰਗਤ ਦੇ ਨਾਲ ਵੀ and ਉਹ ਮਤਲਬ ਹੈਗੇ ਨੇ ਬੇਕਰਸ ਤੋਂ ਲੈ ਕੇ ਯੂਬਾ ਸਿਟੀ ਤੱਕ ਸੋ ਨਿਆਣੇ ਜਿਹੜੇ ਮਿਲਦੇ ਆ ਜਿਨ੍ਹਾਂ ਨੂੰ ਆਪਾਂ community leaders ਆ
ਕਿੰਨੇ ਕੁ ਜਜ਼ਬੇ ਦੇ ਵਿੱਚ ਹੁੰਦੇ ਆ। ਸੋ ਮੈਂ ਦੇਖਦਾ ਵੀ ਜਿੱਥੇ ਵੀ ਅਸੀਂ ਜਾਂਦੇ ਹਾਂ, ਪੰਜਾਬੀ ਰੇਡੀਓ USA ਵਾਲੇ ਅਸੀਂ ਜਿੱਥੇ ਜਾਂਦੇ ਸਾਨੂੰ ਜਕਾਰਾ ਮੂਵਮੈਂਟ ਦੀ ਟੀਮ ਉੱਥੇ ਜਿਹੜੀ ਤਕਰੀਬਨ ਹਰ ਥਾਂ 'ਤੇ ਮਿਲਦੀ ਆ। ਸੋ ਕਿੰਨਾ ਕੁ ਜਜ਼ਬਾ ਆ, ਕਿੰਨੀ ਕੁ ਐਕਸਾਈਟਮੈਂਟ ਰਹਿੰਦੀ ਆ ਤੁਹਾਡੇ ਇਹਨਾਂ ਵੋਲੰਟੀਅਰਸ ਦੇ ਵਿੱਚ, ਕਮਿਊਨਿਟੀ ਆਰਗੇਨਾਈਜ਼ਰਸ ਦੇ ਵਿੱਚ? ਬਹੁਤ ਜ਼ਿਆਦਾ, ਕਿਉਂਕਿ ਤੁਸੀਂ ਉਹ ਕੰਮ ਨਹੀਂ ਕਰ ਸਕਦੇ ਜਿੰਨੀ ਚ ਲਈ ਤੁਹਾਡੇ ਕੋਲ ਜਜ਼ਬਾ ਹੈ ਨਹੀਂ। ਸੋ ਆਈ ਥਿੰਕ ਜਜ਼ਬਾ ਮਤਲਬ ਤੇ ਗੁਰੂ ਕਿਰਪਾ, ਦੋਜ਼ ਆਰ ਦ ਕਾਈਂਡ ਆਫ two first ingredients. ਤੀਜੀ ingredient ਹੈ discipline, ਕਿਉਂਕਿ ਕਈ ਵਾਰੀ ਅਸੀਂ ਸੋਚਦੇ ਨੇ ਕਿ ਕਿਉਂਕਿ ਕਈ ਵਾਰੀ ਲਾਈਕ ਆਈ ਐਮ ਸ਼ੋਰ ਇੱਥੇ ਪੰਜਾਬੀ ਰੇਡੀਓ USA ਤੁਹਾਨੂੰ ਵੀ ਪਤਾ ਹੈ ਕਿ ਤੁਹਾਨੂੰ ਜਿਹੜੀ ਸਾਡੀ ਕਮਿਊਨਿਟੀ ਦੀ ਨੀਡਸ ਬਹੁਤ ਜ਼ਿਆਦਾ ਨੇ। ਸੋ ਤੁਹਾਨੂੰ ਹਰ ਚੀਜ਼ਾਂ ਦੇ ਤੁਹਾਨੂੰ ਕਾਲਸ ਆਉਂਦੀਆਂ ਰਹਿੰਦੀਆਂ। ਸੋ ਲਾਈਕ ਇੱਕ ਦਿਨ ਮੈਨੂੰ ਕੋਈ ਇੱਕ ਡੋਮੈਸਟਿਕ ਵਾਇਲੈਂਸ ਦੀ ਕੋਈ ਸਿਚੁਏਸ਼ਨ, ਨਾ ਮੈਂ ਕੋਈ ਐਕਸਪਰਟ ਹੈ ਪਰ ਹੁਣ ਮੇਰੇ ਕੋਲ ਨੈਟਵਰਕ ਹੈ ਕਿ ਮੈਂ ਕਿਹਨੂੰ ਕਾਲ ਕਰ ਸਕਦੇ ਇਹਦੇ ਬਾਰੇ। ਅਗਲੇ ਦਿਨ ਇੱਕ ਭਾਜੀ ਮੈਨੂੰ ਕਾਲ ਕਰੂੰਗਾ ਇਮੀਗ੍ਰੇਸ਼ਨ ਦੇ ਬਾਰੇ। ਮੈਂ ਕੋਈ ਵਕੀਲ ਨਹੀਂ ਹੈ, ਮੈਂ ਕੋਈ ਐਕਸਪਰਟ ਨਹੀਂ ਹੈ, ਪਰ ਮੇਰੇ ਕੋਲ ਕਈ ਫਰੈਂਡਸ ਹੈਗੇ ਨੇ ਜਿਹੜੇ ਹੁਣ ਉਸ ਕੰਮ ਦੇ ਮਤਲਬ ਲੱਗੇ ਹੋਏ ਆ। ਸੋ ਮੈਂ ਉਹਨਾਂ ਦੇ ਨਾਲ ਵੀ ਕੰਮ ਕਰ ਸਕਦਾ। ਇਹ ਕਾਲਸ ਤੁਹਾਨੂੰ ਪਤਾ 24 ਘੰਟੇ ਮਤਲਬ ਹੁੰਦੇ ਨੇ। ਸਾਡੀ ਇੱਕ ਮੈਂਬਰ ਹੈ ਮਨਦੀਪ ਸਿੰਘ, ਉਹ ਲਿਵਿੰਗਸਟਨ, ਉਹ ਉੱਥੇ ਰਹਿੰਦਾ ਆ, ਜਿਹੜੀ ਅਨਡਾਕੂਮੈਂਟਡ ਮਤਲਬ ਤੁਸੀਂ ਕਹਿੰਦੇ ਜਿਹੜੀ ਸਾਡੀ ਗਰੀਬ ਜਿਹੜੀ ਸਿੱਖ ਹੈਗੇ ਨੇ, ਉਹ ਉਹਨਾਂ ਦੀ ਸੇਵਾ ਮਤਲਬ ਪੂਰੀ ਮਤਲਬ ਗੁਰੂ ਦੇ ਰੰਗ ਬਰੰਗ ਨਾਲ ਮਤਲਬ ਕਰਦਾ ਹੀ ਹੈ। ਸੋ ਹੀ ਇਜ਼ ਆਲਵੇਜ਼ ਫੋਕਸਡ ਔਨ ਦੈਮ ਤੇ ਸਾਡੇ ਹੋਰ ਮੈਂਬਰਸ ਮੇ ਵੀ ਕਈ ਯੂਥ ਦੇ ਨਾਲ ਜ਼ਿਆਦਾ ਕਨੈਕਟ ਹੁੰਦੇ ਨੇ, ਕਈ ਵੂਮਨਸ ਦੇ ਨਾਲ, ਕਈ ਬੰਦੇ ਦੇ ਨਾਲ। everybody has kind of ਉਹਨਾਂ ਦੀ ਸੋ ਹੁਣ ਤੁਹਾਡੇ ਮਤਲਬ ਬੇਸਿਕਲੀ ਯੂ ਹੈਵ ਮਲਟੀਪਲ ਬ੍ਰਾਂਚਿਸ। ਇਸ ਹਿਸਾਬ ਦੇ ਨਾਲ ਵੀ ਤੁਸੀਂ ਹਰ ਇੱਕ ਪਾਸੇ ਸ਼ਾਖਾ ਦੇ ਨਾਲ ਇਸ ਹਿਸਾਬ ਦੇ ਨਾਲ ਫੋਕਸ ਜਿਹੜਾ ਉਹ ਕਰ ਸਕਦੇ ਕਮਿਊਨਿਟੀ ਨੀਡਸ ਦੇ ਨਾਲ। ਜਦੋਂ ਤੁਸੀਂ ਆਪਣੀ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਐਜ਼ ਏ ਲੀਡਰ, ਵਟ ਵਰ ਦਾ ਚੈਲੰਜਸ ਤੁਹਾਡੇ ਲਈ? ਓਬਵੀਅਸਲੀ ਜਿੱਦਾਂ ਤੁਸੀਂ ਕਿਹਾ ਵੀ ਆਪਣੀ ਕਮਿਊਨਿਟੀ ਦੀਆਂ ਨੀਡਸ ਤਾਂ ਹਰ ਤਰ੍ਹਾਂ ਦੀਆਂ ਹੈਗੀਆਂ। ਸੋ ਬਟ ਵਰ ਯੂਰ ਚੈਲੰਜਸ ਜਦੋਂ ਇਹਨੂੰ ਲੀਡ ਕਰਨਾ ਸੀ? ਸੋ ਜਦੋਂ ਅਸੀਂ ਸ਼ੁਰੂ ਕੀਤਾ ਸੀ ਸਾਨੂੰ I guess ਤੁਸੀਂ ਕਹਿ ਸਕਦੇ there was two things that were always ਮੇਰੇ ਦਿਮਾਗ ਦੇ ਵਿੱਚ। ਮੈਂ ਕਿਹਾ ਅਸੀਂ relevant ਤਾਂ ਹੋਣਾ ਹੀ ਆ when we can actually talk about alcoholism, ਕਿਉਂਕਿ ਸਾਨੂੰ ਪਤਾ ਸੀ ਈਵਨ ਸਾਡੇ ਪਰਿਵਾਰ ਦੇ ਵਿੱਚ ਵੀ ਕਾਫੀ alcoholism। ਸੋ ਸਾਡੇ ਕੋਲ ਉਹ ਚੀਜ਼ਾਂ ਹੈ ਨਹੀਂ ਸੀ to actually do anything, ਪਰ ਸਾਡੇ ਦਿਮਾਗ ਦੇ ਵਿੱਚ। other one I guess ਕਿਉਂਕਿ ਬਹੁਤ ਸਾਰੀ ਮੇਰੀ ਜਿਹੜੀ friends networks they would ਉਹਨਾਂ ਦੀ family members foster farms ਕੰਮ ਕਰਦੇ ਹੁੰਦੇ ਸੀ। ਸੋ ਮੇਰੇ ਦਿਮਾਗ ਦੇ ਵਿੱਚ ਸੀ when we are relevant to ਉਸ population, ਫਿਰ ਮੈਨੂੰ ਪਤਾ ਹੈ ਕਿ ਅਸੀਂ ਕੁਝ ਕੀਤਾ ਆ। ਪਰ in the beginning ਸਾਨੂੰ ਪਤਾ ਸੀ ਕਿ all we could do is actually work with youth. And so ਸ਼ੁਰੂ ਦੇ ਵਿੱਚ we were kind of a college focused organization. ਠੀਕ ਹੈ। then ਜਦੋਂ ਅਸੀਂ ਲੋਕਾਂ ਨੂੰ ਹਾਇਰ ਕਰ ਸਕਦੇ ਜਿਹੜੀ ਸਾਡੀ ਸਟਾਫ ਟੀਮ ਮੈਂਬਰਸ, then ਅਸੀਂ ਉਸ ਗਰਾਊਂਡ ਲੈਵਲ ਅਸੀਂ ਫਿਰ ਫੋਕਸ ਕੀਤਾ ਸੀ ਐਟ ਅ ਹਾਈ ਸਕੂਲ ਲੈਵਲ। ਕਿਉਂਕਿ ਸਾਨੂੰ ਪਤਾ ਸੀ ਕਿ ਦੇਖੋ ਲਾਈਕ ਐਟ ਦ UC ਲੈਵਲ ਸਿਰਫ ਕਈ ਬੱਚੇ ਜਾਂਦੇ, ਜ਼ਿਆਦਾ ਸਾਡੇ ਬੱਚੇ ਐਕਚੁਅਲੀ CSU ਪੜ੍ਹਦੇ ਨੇ। ਪਰ ਪ੍ਰੋਬਲਮ ਇਹ ਵੀ ਹੈ ਜਿਹੜੀ CSU ਜਿਹੜੀ ਪੜ੍ਹਨ ਵਾਲੇ ਬੱਚੇ ਉਹ ਯੂਜਲੀ ਕਰ ਜਾਂਦੇ। ਸੋ ਉਹ ਐਕਚੁਅਲੀ ਯੂਜਲੀ ਕੈਂਪਸ ਦੇ ਵਿੱਚ ਇੰਨਾ ਜ਼ਿਆਦਾ ਇਨਵੋਲਵ ਨਹੀਂ ਹੈਗੇ। ਸੋ ਵੀ ਡਿਸਾਈਡਡ ਟੂ ਕਾਈਂਡ ਆਫ ਰੀਲੀ ਫੋਕਸ ਐਟ ਦ ਹਾਈ ਸਕੂਲ ਲੈਵਲ। ਤੇ ਉਹਦੇ ਨਾਲ ਕਾਈਂਡ ਆਫ ਸਾਡੀ ਕਾਫੀ ਸਕਸੈਸ ਮਤਲਬ ਉੱਥੋਂ ਸ਼ੁਰੂ ਹੋਈ ਸੀ। ਪਰ ਉਹਦੇ ਨਾਲ ਵੀ ਫਿਰ ਜਿਹੜੀ ਉਹਨਾਂ ਦੀ ਮਾਂ ਪਿਓ, ਉਹਨਾਂ ਦੇ ਪੇਰੈਂਟਸ, ਉਹਨਾਂ ਦੇ ਦਾਦਾ ਦਾਦੀ, ਉਹ ਵੀ ਫਿਰ ਮਤਲਬ ਜਕਾਰਾ ਨੂੰ ਮਤਲਬ ਪਤਾ ਲੱਗ ਪਿਆ ਕਿ ਜਕਾਰਾ ਹੈ ਕੀ ਹੈ, ਬਿਕਾਜ਼ देयर ਕਿਡਸ ਵਰ ਇਨਵੋਲਵਡ। ਸੋ ਇਸ ਵਕਤ ਸਾਡੇ ਕੋਲ ਆਲਮੋਸਟ 70 ਚੈਪਟਰਸ ਹੈਗੇ ਨੇ ਥਰੂ ਆਊਟ ਕੈਲੀਫੋਰਨੀਆ, ਐਂਡ ਆਈ ਥਿੰਕ ਆਲਮੋਸਟ 1000 ਰਜਿਸਟਰਡ ਮੈਂਬਰਸ। ਸੋ ਮਤਲਬ ਹੋਰ ਵੀ ਹੈਗੇ ਨੇ ਜਿਹੜੇ ਆਉਂਦੇ ਨੇ, ਪਰ ਲਾਈਕ ਜਿਹੜੀ ਰਜਿਸਟਰਡ ਮੈਂਬਰਸ ਆਲਮੋਸਟ 1000 ਹੋ ਗਏ। ਜੀ। ਸੋ ਕਾਫੀ ਜਿਹੜੇ ਚੈਲੰਜਸ ਸੀਗੇ ਉਹਨਾਂ ਨੂੰ ਪਾਰ ਕੀਤਾ ਤੁਸੀਂ। ਫੋਸਟਰ ਫਾਰਮਸ ਦੀ ਜਿਹੜੀ ਉਹ ਗੱਲ ਕੀਤੀ, ਆਪਾਂ ਕੋਵਿਡ ਦੇ ਵਿੱਚ ਦੇਖਿਆ ਬਿਗ ਕਮਿਊਨਿਟੀ ਚਾਹੇ ਲਿਵਿੰਗਸਟਨ ਆ ਚਾਹੇ ਫਰੈਜ਼ਨੋ, ਉੱਥੇ ਆਪਣੀ ਰਹਿੰਦੀ ਸੀ। ਫੋਸਟਰ ਫਾਰਮਸ ਨੇ ਜਿੱਦਾਂ ਦਾ ਕੰਮ ਉਸ ਟਾਈਮ ਦੇ ਉੱਤੇ ਕੀਤਾ, ਉਹ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ, ਸਵਾਲਾਂ ਦੇ ਵਿੱਚ ਰਹਿਣਾ ਆ। ਆਪਣੇ ਬਹੁਤ ਸਾਰੀ ਕਮਿਊਨਿਟੀ ਦੇ ਮੈਂਬਰਸ ਉਸ ਦੇ ਜਿਹੜੇ ਉਹ ਪੀੜਤ ਹੋਏ, ਵਿਕਟਮ ਜਿਹੜੇ ਉਹ ਬਣੇ ਸੀਗੇ। ਤੁਸੀਂ ਆਵਾਜ਼ ਚੱਕੀ, ਪੰਜਾਬੀ ਰੇਡੀਓ USA ਨੇ ਵੀ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਚੱਕੀ ਸੀਗੀ। ਸੋ ਜਦੋਂ ਇਹ ਸਾਰਾ ਕੁਝ ਵਾਪਰਿਆ ਕੋਵਿਡ ਦੇ ਦੌਰਾਨ, ਸਾਰਾ ਕੁਝ ਜਿਹੜਾ ਵਾਪਰਿਆ, ਫਿਰ ਆਫਟਰ 2 years ਜਦੋਂ ਤੁਸੀਂ ਦੇਖਦੇ ਆ ਵੀ ਜੇਮਸ ਇਰਵਾਈਨ ਫਾਊਂਡੇਸ਼ਨ ਦੇ ਵੱਲੋਂ ਤੁਹਾਨੂੰ ਲੀਡਰਸ਼ਿਪ ਅਵਾਰਡ ਜਿਹੜਾ ਉਹ ਦਿੱਤਾ ਜਾਣਾ ਆ। ਸੋ ਵਾਟ ਵਾਰ ਯੂਰ ਫੀਲਿੰਗ? ਕਿੱਦਾਂ ਦਾ ਮਹਿਸੂਸ ਹੋਇਆ, ਮਾਣ ਮਹਿਸੂਸ ਹੋਇਆ? ਕੀ ਸੋਚਿਆ ਵੀ ਵਾਜ਼ ਆਈ ਡਿਜ਼ਰਵਿੰਗ ਔਰ ਵਾਜ਼ ਦੀ ਆਰਗੇਨਾਈਜੇਸ਼ਨ ਡਿਜ਼ਰਵਿੰਗ? I very easily the organization is definitely deserving. In the sense ਮੈਨੂੰ ਹੈਰਾਨ ਹੋਈ ਸੀ ਕਿ ਮੈਨੂੰ ਐਕਚੁਅਲੀ ਪਤਾ ਨਹੀਂ ਸੀ ਕਿ ਕਿਸੇ ਨੇ ਮੈਨੂੰ ਮੇਰਾ ਲਾਈਕ ਨੋਮੀਨੇਟ ਕੀਤਾ ਹੈ। ਓਨਲੀ ਬਾਅਦ ਵਿੱਚ ਜਦੋਂ ਉਹਨਾਂ ਨੇ ਮੈਨੂੰ ਇੰਟਰਵਿਊ ਕਰਨਾ ਸੀ, ਉਦੋਂ ਮੈਨੂੰ ਪਤਾ ਲੱਗਿਆ ਕਿ ਆ ਹੋਇਆ।
ਸੋ ਇਟ ਵਾਸ ਅ ਕੰਪਲੀਟ ਸਰਪ੍ਰਾਈਜ਼ ਪਰ ਜਿਨ੍ਹਾਂ ਨੇ ਸਾਨੂੰ ਨੋਮੀਨੇਟ ਕੀਤਾ ਸੀ she was a senior leader of a foundation that oversees hundreds of organizations. So the fact that ਉਹਦੀ ਦਿਮਾਗ ਦੇ ਵਿੱਚ was Jakara was even relevant, ਇਹ ਬੜੀ ਮਾਣ ਦੀ ਗੱਲ ਹੈ. And also ਸਾਨੂੰ ਵੀ ਹੁਣ ਥੋੜ੍ਹਾ ਪਤਾ ਲੱਗਾ ਕਿਉਂਕਿ ਅਸੀਂ ਕਈ ਆਰਗੇਨਾਈਜੇਸ਼ਨਸ ਦੇ ਨਾਲ ਕੰਮ ਕਰਦੇ, ਸਾਡੇ ਕੋਲ ਕਈ ਪਾਰਟਨਰਸ ਹੈਗੇ ਨੇ, ਜਿਵੇਂ ਲੈਟੀਨੋ ਕਮਿਊਨਿਟੀ ਦੇ ਵਿੱਚ, ਬਲੈਕ ਕਮਿਊਨਿਟੀ ਦੇ ਵਿੱਚ, ਗੋਰੇ ਕਮਿਊਨਿਟੀ ਦੇ ਵਿੱਚ, ਮੌਂਗ ਕਮਿਊਨਿਟੀ ਦੇ ਵਿੱਚ. ਸੋ ਸਾਨੂੰ ਵੀ ਪਤਾ ਹੈ ਕਿ ਸਾਡੀ ਸਟਰੈਂਥਸ ਕੀ ਹੈ, ਸਾਡੀ ਕਮਜ਼ੋਰੀਜ਼ ਵੀ ਕੀ ਹੈ. ਐਂਡ ਵੀ ਵੁੱਡ ਡੈਫੀਨਿਟਲੀ ਥਿੰਕ ਵੀ ਆਰ ਇਨ ਅ ਗਰੁੱਪ. ਅਸੀਂ ਅਜੇ ਜਿਹੜੀ ਸਾਡੀ ਪੋਟੈਂਸ਼ੀਅਲ ਅਸੀਂ ਅਜੇ ਤੱਕ ਮਤਲਬ ਉਹ ਰੀਚ ਨਹੀਂ ਕੀਤਾ, ਪਰ ਸਾਨੂੰ ਪਤਾ ਹੀ ਹੈ ਕਿ ਸਾਡੀ ਲੀਗ ਕੀ ਹੈ ਤੇ ਸਾਡੀ ਮਤਲਬ ਪਹੁੰਚ ਕਿੱਥੇ ਤੱਕ ਹੋ ਸਕਦਾ ਹੈ. ਸੋ ਵੀ ਆਰ ਰੀਅਲੀ ਐਕਸਾਈਟਿਡ. ਜਦੋਂ ਜਕਾਰੇ ਨੇ ਨਾਮ ਮਿਲਿਆ ਸੀ, ਐਕਚੁਅਲੀ ਗੈਵਨ ਨਿਊਸਮ ਨੇ ਸਾਨੂੰ ਕਾਲ ਕੀਤਾ ਸੀ. ਆਈ ਵਾਸ ਪ੍ਰੀਟੀ ਸਰਪ੍ਰਾਈਜ਼ਡ ਕਿਉਂਕਿ ਯੂਜੂਅਲੀ ਮੈਂ ਚੱਕਦਾ ਹੀ ਨਹੀਂ ਇਫ ਆਈ ਡੋਂਟ ਰੈਕਗਨਾਈਜ਼ ਦ ਨੰਬਰ, ਪਰ he called and congratulated all of each of us individually. ਸੋ ਨਹੀਂ ਚਲੋ ਬਹੁਤ ਵਧੀਆ ਜਿਹੜੇ ਗੱਲ ਆ, ਬੜੀ ਮਾਣ ਵਾਲੀ ਗੱਲ ਆ. ਦੇਖੋ ਅਵਾਰਡ ਤੁਹਾਨੂੰ ਮਿਲਿਆ, ਜਕਾਰਾ ਆਰਗੇਨਾਈਜੇਸ਼ਨ ਨੂੰ ਤੁਸੀਂ ਡੈਡੀਕੇਟ ਕਰਤਾ, ਤੇ ਮਾਣ ਸਾਨੂੰ ਸਾਰੇ ਪੰਜਾਬੀਆਂ ਨੂੰ, ਸਿੱਖਾਂ ਨੂੰ ਹੋਇਆ ਵੀ ਸਾਡੇ ਮੁੰਡੇ ਨੂੰ ਜਿਹੜਾ ਇਹ ਅਵਾਰਡ ਮਿਲਿਆ ਆ. ਵੀ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਵੀ ਸਾਡੀ ਕਮਿਊਨਿਟੀ ਤੋਂ ਇੱਦਾਂ ਦੇ ਲੀਡਰ ਜਿਹੜੇ ਉਹ ਨਿਕਲਣ. ਬੜੀ ਕੋਸ਼ਿਸ਼ ਆ. ਸੋ ਤੁਸੀਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਮੈਂ ਇੱਕ ਚੀਜ਼ ਦੇਖ ਰਿਹਾ ਵੀ ਪੰਜਾਬੀ ਸਿੱਖ ਐਕਟਿਵਿਜ਼ਮ ਨੂੰ ਜਿਹੜਾ ਉਹ ਤੁਸੀਂ ਤੇਜ਼ ਕਰ ਰਹੇ ਆ, ਇਸ ਦੇ ਪਿੱਛੇ ਕੀ ਮਕਸਦ ਜਿਹੜਾ ਉਹ ਨਾਲ ਦੇ ਨਾਲ ਹੈਗਾ ਆ? ਆਪਾਂ ਦੇਖਦੇ ਅਦਰਵਾਈਜ਼ ਨਿਆਣੇ ਉਹੀ ਸਮਾਲ ਥਿੰਗਸ ਦੇ ਵਿੱਚ, ਦਾਇਰੇ ਦੇ ਵਿੱਚ ਜਿਹੜੇ ਉਹ ਰਹਿ ਜਾਂਦੇ ਆ. ਇਸ ਐਕਟਿਵਿਜ਼ਮ ਨੂੰ ਤੇਜ਼ ਕਰਨ ਦੇ ਪਿੱਛੇ ਕੀ ਮਕਸਦ ਆ ਨਾਲ? ਜਦੋਂ ਅਸੀਂ ਅਰਦਾਸ ਪੜ੍ਹਦੇ ਨੇ, ਅਸੀਂ ਹਮੇਸ਼ਾ ਬੋਲਦੇ ਨੇ ਰਾਜ ਕਰੇਗਾ ਖਾਲਸਾ. ਐਂਡ ਅਸੀਂ ਸਾਡੀ ਮਤਲਬ ਸਾਡੀ ਗੋਲ ਹੈ ਇਸ ਚੀਜ਼ ਨੂੰ ਲੋਕਲ ਲੈਵਲ, ਆਮ ਲੈਵਲ ਨੂੰ ਤੁਸੀਂ ਕਿਵੇਂ ਟ੍ਰਾਂਸਲੇਟ ਕਰ ਸਕਦੇ. ਭਾਵੇਂ ਇਕਨੋਮਿਕਲੀ ਤੁਸੀਂ ਰਾਜ ਕਿਵੇਂ ਕਰੋਗੇ, ਤੁਸੀਂ ਲੋਕਲ ਲੈਵਲ ਕਿਵੇਂ ਕਰੋਗੇ, ਐਂਡ ਤੁਸੀਂ ਸਰਬਤ ਦਾ ਪੱਲਾ ਮਤਲਬ ਸਾਰਿਆਂ ਦੇ ਲਈ ਤੁਸੀਂ ਕੀ ਕਰੋਗੇ. ਐਂਡ ਆਈ ਥਿੰਕ ਦਿਸ ਇਜ਼ ਆਲਵੇਜ਼ ਬੀਨ ਮਤਲਬ ਸਾਡੀ ਡਰਾਈਵਿੰਗ ਲਾਈਕ ਫੋਰਸ. ਕਿਉਂਕਿ ਸਾਨੂੰ ਪਤਾ ਕਿ ਈਵਨ ਯੂਥ, ਕਈ ਈਵਨ ਸਿੱਖ ਯੂਥ ਐਕਟਿਵਿਸਟ ਕਈ ਵਾਰੀ ਜੀ ਰੈਤ ਦੇ ਪਿੱਛੇ ਇੱਕ ਦੂਜੇ ਨਾਲ ਲੜਦੇ ਨੇ. ਤੇ ਸਾਨੂੰ ਪਤਾ ਸੀ ਕਿ ਦੇਖੋ ਈਵਨ ਸਿੱਖ ਇਤਿਹਾਸ ਦੇ ਵਿੱਚ ਜਿੰਨੀ ਚਿਰ ਸਾਡੇ ਕੋਲ ਕੋਈ ਪੋਲੀਟੀਕਲ ਸੋਚ ਨਹੀਂ ਹੈ, ਸਿਰਫ ਪੋਲੀਟੀਕਲ ਸੋਚ ਅਸੀਂ ਫਿਰ ਇਕੱਠੇ ਹੋ ਜਾਂਦੇ. ਅਦਰਵਾਈਜ਼ ਇਹ ਛੋਟੀਆਂ ਛੋਟੀਆਂ ਚੀਜ਼ਾਂ ਸੀ ਹਮੇਸ਼ਾ, ਜਿੱਦਾਂ ਇਸਲਾਮੀ ਜਿਹੜੀਆਂ ਆਪਸ 'ਚ ਲੜਦੀਆਂ ਰਹੀਆਂ, ਬਾਅਦ ਦੇ ਵਿੱਚ ਜਿਹੜੇ ਉਹ ਇਕੱਠੇ ਹੋਏ ਤੇ ਫਿਰ ਸਿੱਖ ਰਾਜ ਵੱਲ ਨੂੰ ਜਿਹੜੇ ਉਹ ਕਦਮ ਜਿਹੜੇ ਉਹ ਵਧੇ ਆ. ਸੋ ਬਹੁਤ ਵਧੀਆ, ਬਹੁਤ ਚੰਗਾ ਆ. ਤੇ ਇੱਕ ਵਾਰੀ ਫਿਰ ਅਸੀਂ ਸਮੂਹ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਨੈਨਦੀਪ ਸਿੰਘ ਤੁਹਾਨੂੰ, ਜਕਾਰਾ ਮੂਵਮੈਂਟ ਉਹਨਾਂ ਨੂੰ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਹਾਂ ਇਸ ਜੇਮਸ ਅਰਵਾਈਨ ਅਵਾਰਡ ਜਿਹੜਾ ਉਹ ਜਿੱਤਣ ਦੇ ਲਈ. ਤੇ ਤੁਹਾਡੇ ਵੱਲੋਂ ਜਸਵੰਤ ਸਿੰਘ ਖਾਲੜਾ ਹੁਣਾਂ ਦਾ ਜਿਹੜਾ ਮਿਊਰਲ ਬਣਾਉਣਾ, ਆਪਣਾ ਇੰਡੀਵਿਜੂਅਲ ਛੱਡ ਕੇ ਉਹ ਵਾਲਾ ਮਿਊਰਲ ਬਣਵਾਉਣਾ, ਉਸ ਦੇ ਪਿੱਛੇ ਕੀ ਕਾਰਨ ਸੀਗਾ? ਨਹੀਂ, ਮੈਂ ਉਹਦੇ ਬਾਰੇ ਕੀ ਕਹਿਣਾ, ਬਸ ਸਾਨੂੰ ਇੱਕ ਮੌਕਾ ਆਇਆ ਕਿ ਜਿਹੜੇ ਜੇਮਸ ਅਰਵਾਈਨ ਉਹਨਾਂ ਨੇ ਸਾਨੂੰ ਕਿਹਾ ਕਿ ਜੇ ਤੁਸੀਂ ਮਿਊਰਲ ਚਾਹੁੰਦੇ ਨੇ, ਸਾਡੇ ਕੋਲ ਟੀਮ ਹੈਗਾ ਇਸ ਚੀਜ਼ ਲਈ. ਸੋ ਸਾਡੀ ਹਮੇਸ਼ਾ ਸਾਡੇ ਦਿਮਾਗ ਦੇ ਵਿੱਚ ਕਿ ਅਸੀਂ ਉੱਥੇ ਸ਼ਹੀਦ ਜਸਵੰਤ ਸਿੰਘ ਖਾਲੜਾ, ਅਸੀਂ ਵੀ ਚਾਹੁੰਦੇ ਸੀ ਕਿ ਜਿਹੜੀ ਆਮ ਲੋਕ ਜਿਹੜੀ ਉਸ ਪਾਸੇ ਰਹਿੰਦੇ ਨੇ ਉਹਨਾਂ ਦੇ ਲਈ ਵੀ ਥੋੜ੍ਹੀ ਐਜੂਕੇਸ਼ਨ ਵੀ ਹੋਵੇ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਕੌਣ ਸੀ. ਸੋ ਅਸੀਂ ਅਰਵਾਈਨ ਫਾਊਂਡੇਸ਼ਨ ਨੂੰ ਕਿਹਾ ਸੀ ਕਿ ਤੁਸੀਂ ਇੱਕ ਮਿਊਰਲ ਬਣਾਓ ਜਿੱਥੇ ਜਿਹੜੇ ਹਿਊਮਨ ਰਾਈਟਸ ਦੇ ਮਤਲਬ ਡਿਫੈਂਡਰ ਜਿਹੜੇ ਸ਼ਹੀਦ ਸੀਗੇ ਹਰ ਕੌਮ ਦੇ ਵਿੱਚ, ਉਹਨਾਂ ਦੀ ਵੀ ਅਸੀਂ ਉਹਨਾਂ ਦੀ ਕਹਾਣੀ ਵੀ ਦੱਸ ਸਕਦੇ. ਸੋ ਜਿਹੜੇ ਜਲੀਲ ਅੰਦਰਾਬੀ, ਜਿਹੜੇ ਕਸ਼ਮੀਰ ਦੇ ਤੁਸੀਂ ਕਹਿ ਸਕਦੇ ਜਸਵੰਤ ਸਿੰਘ ਖਾਲੜਾ, ਜਿਹੜੇ ਫਰੈਡ ਹੈਂਪਟਨ, ਜਿਹੜੇ ਬਲੈਕ ਪੈਂਥਰ ਪਾਰਟੀ, ਜਿਹੜੇ ਬਲੈਕ ਕਮਿਊਨਿਟੀ ਦੀ ਤੁਸੀਂ ਕਹਿ ਸਕਦੇ ਸ਼ਹੀਦ ਜਸਵੰਤ ਸਿੰਘ ਖਾਲੜਾ ਟਾਈਪ ਪਰਸਨ. ਸੋ ਮਤਲਬ ਇਹ ਮਿਊਰਲ ਉਹਨਾਂ ਨੇ ਬਸ ਪਿਛਲੇ ਹਫ਼ਤੇ ਖਤਮ ਕੀਤਾ ਉੱਥੇ ਸ਼ਹੀਦ ਜਸਵੰਤ ਸਿੰਘ ਖਾਲੜਾ ਪਾਰਕ ਇੱਥੇ ਫਰੈਜ਼ਨੋ ਦੇ ਵਿੱਚ. ਸੋ ਜਦੋਂ ਤੁਸੀਂ ਫਰੈਜ਼ਨੋ ਦੇ ਵਿੱਚ ਲੰਘ ਰਹੇ ਹੋ, ਜ਼ਰੂਰ ਉੱਥੇ ਜਾ ਕੇ ਦੇਖੋ ਤੇ ਫੋਟੋਜ਼ ਵੀ ਜ਼ਰੂਰ ਖਿੱਚੋ. ਪਰ ਇਸ ਐਤਵਾਰ ਮਈ 22 ਨੂੰ 3 ਵਜੇ ਤੋਂ 7 ਵਜੇ ਅਸੀਂ ਇੱਕ ਪ੍ਰੋਗਰਾਮ ਕਰਨਾ ਹੈ ਉੱਥੇ. ਸੋ ਵੀ ਆਰ ਡੂਇੰਗ ਏ ਮਿਊਰਲ ਅਨਵੇਲਿੰਗ ਕਿ ਅਸੀਂ ਪੂਰੀ ਕਮਿਊਨਿਟੀ ਨੂੰ ਸੱਦ ਰਿਹਾ. ਅਸੀਂ ਪਿਛਲੇ ਹਫ਼ਤੇ ਐਵਰੀ ਡੇ ਅੱਜ ਸ਼ਾਮ ਮੈਂ ਖੁਦ ਜਾਣਾ ਹੈ. ਸੋ ਅਸੀਂ ਹਰ ਇੱਕ ਬੂਆ ਨੂੰ ਖੜਕਾ ਕੇ ਅਸੀਂ ਉਹਨਾਂ ਨੂੰ ਇਨਵੀਟੇਸ਼ਨ ਦੇ ਰਹੇ ਨੇ ਕਿ ਮਈ 22 ਨੂੰ 3 ਤੋਂ 8 ਵਜੇ ਤੱਕ ਤੁਸੀਂ ਉੱਥੇ ਪਹੁੰਚ ਜਾਓ. We're going to have
ਪਾਰਟੀ ਮਿਊਜ਼ਿਕ ਵੀ ਹੋਣੇ, ਗਾਣੇ ਵੀ ਹੋਣਾ ਆ, ਫ੍ਰੀ ਫੂਡ ਵੀ ਹੋਣਾ ਆ, ਗੇਮਸ ਵੀ ਹੋਣਾ ਆ, ਅਤੇ ਐਟ 7 o'clock ਅਸੀਂ ਇੱਕ ਛੋਟੀ ਜਿਹੀ ਸੈਲੀਬ੍ਰੇਸ਼ਨ ਕਰਾਂਗੇ। ਅਤੇ ਅਸੀਂ ਇੱਕ ਆਰਮੀਨੀਅਨ ਬੰਦਾ ਨੂੰ ਸੱਦਿਆ, ਇੱਕ ਬਲੈਕ ਬੰਦਾ, ਐਲ ਸਾਲਵਾਡੋਰੀਅਨ, ਮੈਕਸੀਕਨ, ਅਤੇ ਉਹ ਵੀ ਆਪਣੀ ਆਪਣੀ ਸ਼ਹੀਦਾਂ ਦੇ ਬਾਰੇ ਸਾਨੂੰ ਦੱਸਣਗੇ। ਸੋ ਆਪਣੇ ਸਰੋਤਿਆਂ ਤੇ ਦਰਸ਼ਕਾਂ ਨੂੰ ਦੱਸਦਾ ਜਾਵਾਂ, ਜਦੋਂ ਤੁਹਾਨੂੰ ਜੇਮਸ ਅਰਵਾਈਨ ਅਵਾਰਡ ਜੇ ਲੀਡਰਸ਼ਿਪ ਅਵਾਰਡ ਮਿਲਦਾ ਹੈ ਨਾ, ਅਤੇ ਜਿੱਦਾਂ ਨੈਨਦੀਪ ਨੇ ਦੱਸਿਆ ਵੀ ਉਹ ਤੁਹਾਨੂੰ ਮੌਕਾ ਦਿੰਦੇ ਵੀ ਤੁਸੀਂ ਆਪਣਾ ਮਿਊਰਲ ਬਣਵਾ ਸਕਦੇ ਆ ਕਿਤੇ ਵੀ, ਜਿੰਨਾ ਮਰਜ਼ੀ ਖਰਚਾ ਹੋਵੇ। ਪਰ ਨੈਨਦੀਪ ਸਿੰਘ ਦੀ ਸਿਫਤ ਇਸ ਚੀਜ਼ ਦੇ ਵਿੱਚ ਕਰਨੀ ਜਿੰਨੀ ਕਰ ਲਓ ਉਨੀ ਘੱਟ ਆ। ਉਹਨੇ ਕਿਹਾ ਵੀ ਮੈਨੂੰ ਮੇਰੀ ਤਸਵੀਰ ਨਹੀਂ ਚਾਹੀਦੀ, ਤੁਸੀਂ ਸਾਡੇ ਕੌਮ ਦੇ ਅਜਿਹੇ ਲੋਕਾਂ ਦੀ ਤਸਵੀਰ ਜਿਹੜੀ ਬਣਾਓ, ਹਿਊਮਨ ਰਾਈਟ, ਮਨੁੱਖੀ ਅਧਿਕਾਰਾਂ ਦੇ ਉਹਨਾਂ ਚਿਰਾਗਾਂ ਦੀ, ਉਹਨਾਂ ਰੌਸ਼ਨੀ ਪ੍ਰਦਾਨ ਕਰਨ ਵਾਲੇ ਲੋਕਾਂ ਦੀ ਜਿਹੜੀ ਉਹ ਮਿਊਰਲ ਬਣਾਓ। ਉਸ ਦਿਨ ਮੈਂ ਉੱਥੇ ਸੀਗਾ ਜਿਸ ਦਿਨ ਫਰੈਜ਼ਨੋ ਦੇ ਮੇਅਰ, ਅਸੈਂਬਲੀ ਮੈਂਬਰ, ਸੁਪਰਵਾਈਜ਼ਰ ਸਾਰੇ ਜਾਣੇ ਉੱਥੇ ਮੌਜੂਦ ਸੀਗੇ, ਅਤੇ ਲੈਵਾਈ ਪੌਂਸੇ ਜਿਨ੍ਹਾਂ ਨੇ ਇਸ ਮਿਊਰਲ ਨੂੰ ਤਿਆਰ ਕੀਤਾ ਆ, ਉਹਨੇ ਵੀ ਉਹ ਗੱਲ ਆਖੀ ਆ, ਕਹਿੰਦਾ ਮੈਂ ਪਹਿਲੀ ਵਾਰੀ ਆਪਣੀ ਜ਼ਿੰਦਗੀ ਦੇ ਵਿੱਚ ਬੰਦਾ ਦੇਖਿਆ ਜਿਹਨੂੰ ਆਪਣਾ ਮਿਊਰਲ ਬਣਾਉਣ ਨੂੰ ਮਿਲਿਆ ਹੋਵੇ, ਅਤੇ ਉਹਨੇ ਆਪਣਾ ਨਹੀਂ ਬਣਵਾਇਆ, ਕਿਸੇ ਹੋਰ ਦਾ ਜਿਹੜਾ ਬਣਵਾਇਆ ਹੋਵੇ। ਸੋ ਸਾਨੂੰ ਮਾਣ ਆ ਸਾਡੇ ਜਿਹੜੇ ਸਿੱਖ ਕੌਮ ਦੇ ਅਜਿਹੇ ਜਿਹੜੇ ਲੀਡਰਸ ਆ, ਨੈਨਦੀਪ ਸਿੰਘ ਵਰਗੇ ਇਹਨਾਂ ਦੀ। ਅਤੇ ਇਹ ਗੱਲਬਾਤ ਕਰਨ ਦਾ ਮਕਸਦ ਇਹੀ ਹੈ ਵੀ ਆਪਾਂ ਵੱਧ ਤੋਂ ਵੱਧ ਅਜਿਹੇ ਲੀਡਰਸ ਹੋਰ ਜਿਹੜਾ ਉਹ ਪੈਦਾ ਕਰੀਏ, ਜਿਹੜੇ ਨਿਰਸਵਾਰਥ ਕੌਮ ਦੀ ਸੇਵਾ ਦੇ ਲਈ ਜਿਹੜੇ ਆ ਉਹ ਲੱਗੇ ਰਹਿਣ। ਸੋ ਜ਼ਰੂਰ ਪਹੁੰਚਿਓ ਜੀ। ਇਹ ਮੈਂ ਇੱਕ ਵਾਰੀ ਫੇਰ ਆਪਣੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਦੱਸਦਾ ਜਾਵਾਂ, ਜਸਵੰਤ ਸਿੰਘ ਖਾਲੜਾ ਪਾਰਕ ਦੇ ਵਿੱਚ ਤੁਸੀਂ ਇਹ ਜਿਹੜੀ ਵੈਸਟ ਕਲਿੰਟਨ ਐਵੀਨਿਊ ਦੇ ਉੱਤੇ ਹੈਗੀ ਆ, ਅਤੇ 22 ਮਈ ਨੂੰ 3 ਤੋਂ 8 ਵਜੇ ਤੱਕ ਇਹ ਹੋਣਾ ਆ। ਫੂਡ ਵੀ ਹੋਣੀ ਆ, ਗੇਮਸ ਵੀ ਹੋਣੀਆਂ, ਫਨ ਵੀ ਹੋਣੀ ਆ, ਅਤੇ ਮਿਊਰਲ ਦੀ ਅਨਵੇਲਿੰਗ ਆ। ਉੱਥੇ ਜਿੰਨੇ ਵੀ ਲੋਕ ਰਹਿੰਦੇ ਆ ਇਰਦ ਗਿਰਦ ਕਮਿਊਨਿਟੀ ਦੇ, ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਲੋਕ ਸਮਰਪਿਤ ਜਿਹੜਾ ਆ ਇਹ ਕੀਤਾ ਜਾਣਾ ਆ ਮਿਊਰਲ। ਸੋ ਜ਼ਰੂਰ ਵੱਧ ਤੋਂ ਵੱਧ ਪਹੁੰਚਿਓ ਜੀ। ਤੇ ਨਵਕਿਰਨ ਕੌਰ ਖਾਲੜਾ, ਜਸਵੰਤ ਸਿੰਘ ਖਾਲੜਾ ਦੀ ਧੀ, ਉਹ ਵੀ ਉੱਥੇ ਪਹੁੰਚ ਜਾਣਗੇ। ਜੀ, ਸੋ ਜ਼ਰੂਰ ਉੱਥੇ ਪਹੁੰਚਿਓ ਜੀ। ਸੋ ਬਿਲਕੁਲ ਜੀ, 22 ਤਰੀਕ ਨੂੰ ਸ਼ਾਮ ਨੂੰ ਜਿਹੜਾ ਜੀ 3 ਤੋਂ 8 ਵਜੇ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ। ਜਿਹੜੇ ਵੀ ਉਸ ਦਿਨ ਉੱਥੇ ਹੈਗੇ ਆ, ਇਰਦ ਗਿਰਦ ਹੈਗੇ ਆ, ਤੁਸੀਂ ਲਾਗੇ ਛਾਗੇ ਰਹਿੰਦੇ ਆ ਤਾਂ ਦੂਰ ਦਰਾਡੇ ਵੀ ਰਹਿੰਦੇ ਆ, ਜੇ ਪਹੁੰਚ ਸਕਦੇ ਆ ਤਾਂ ਜ਼ਰੂਰ ਜਿਹੜਾ ਜੀ ਉਹ ਪਹੁੰਚੋ। ਅਤੇ ਨੈਨਦੀਪ, ਬਹੁਤ ਚੰਗਾ ਲੱਗਾ ਗੱਲਾਂ ਬਾਤਾਂ ਕਰਕੇ। ਆਉਣ ਵਾਲੇ ਸਮੇਂ 'ਚ ਫਿਰ ਇੱਦਾਂ ਹੀ ਗੱਲਾਂ ਬਾਤਾਂ ਜਿਹੜੀਆਂ ਜ਼ਰੂਰ ਕਰਦੇ ਰਹਾਂਗੇ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਰੋਤਿਓ, ਇਹ ਸਨ ਨੈਨਦੀਪ ਸਿੰਘ, ਜਿਨ੍ਹਾਂ ਦੇ ਨਾਲ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਗੱਲਬਾਤ ਕੀਤੀ, ਜਿਨ੍ਹਾਂ ਨੇ ਜਕਾਰਾ ਦਾ ਜਿਹੜਾ ਆਪਾਂ ਨੂੰ ਇੱਕ ਹਿਸਾਬ ਦੇ ਨਾਲ ਰਾਹ ਦੱਸਿਆ, ਪਾਥ ਦੱਸਿਆ, ਕਿੱਦਾਂ ਇੱਥੇ ਤੱਕ ਇਹ ਆਰਗੇਨਾਈਜੇਸ਼ਨ ਪਹੁੰਚੀ, ਕਿੱਦਾਂ ਇਹਨਾਂ ਨੂੰ ਇਹ ਜਿਹੜਾ ਅਵਾਰਡ ਮਿਲਿਆ, ਆਪਣੇ ਬਾਰੇ ਜਿਹੜੀਆਂ ਉਹਨਾਂ ਨੇ ਜਾਣਕਾਰੀਆਂ ਦਿੱਤੀਆਂ, ਅਤੇ ਨਾਲ ਦੇ ਨਾਲ ਹੋਰ ਜਿਹੜੇ ਪ੍ਰੋਗਰਾਮ ਆ ਉਸ ਦੇ ਬਾਰੇ ਆਪਾਂ ਨੂੰ ਜਾਣਕਾਰੀ ਸਾਂਝੀ ਕੀਤੀ। ਅਤੇ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਮੈਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।